ਗੋਲਡਨ ਸਟੇਟ ਕੈਲੀਫੋਰਨੀਆ ਦੀ ਪਾਪੂਲੇਸ਼ਨ 5 ਲੱਖ ਪਿਛਲੇ 2 ਸਾਲਾਂ ਦੇ ਵਿੱਚ ਘਟੀ ਹੈਗੀ ਆ। ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਤੋਂ ਲੋਕ ਮੂਵ ਹੋ ਰਹੇ ਆ। ਅਪ੍ਰੈਲ 2020 ਤੋਂ ਲੈ ਕੇ ਜੁਲਾਈ 2022 ਤੱਕ ਜਿਹੜੇ ਲੋਕ ਆਏ ਆ ਤੇ ਮੂਵ ਹੋਏ ਆ ਉਹਨਾਂ ਦੀ ਗਿਣਤੀ 7 ਲੱਖ ਜਿਹੜੇ ਲੋਕ ਆ ਉਹ ਬਣਦੀ ਆ। ਸੋ ਇਹ ਬਹੁਤ ਸਾਰੇ ਲੋਕ ਆਏ ਵੀ ਆ, ਪਰ ਜੇ ਟੋਟਲ ਗਿਣਤੀ ਕੀਤੀ ਜਾਵੇ ਕਹਿੰਦੇ ਵੀ 7 ਲੱਖ ਲੋਕ ਕੈਲੀਫੋਰਨੀਆ ਤੋਂ ਮੂਵ ਆਊਟ ਹੋ ਗਏ ਆ। ਦੂਜੀ ਸਟੇਟ USA ਦੇ ਵਿੱਚ ਨਿਊਯਾਰਕ ਆ, ਜਿਨ੍ਹਾਂ ਨੇ 15,000 ਤੋਂ ਵੱਧ ਲੋਕ ਉੱਥੇ ਮੂਵ ਹੋ ਗਏ ਆ। ਸੋ ਰੀਜ਼ਨ ਇਹੀ ਦੱਸ ਰਹੇ ਆ ਜੋ ਮੂਵ ਹੋ ਰਹੇ ਆ ਕੈਲੀਫੋਰਨੀਆ ਤੋਂ, ਭਈ ਹਾਊਸਿੰਗ ਕਾਸਟ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਆ। ਆਪਾਂ ਨੂੰ ਪਤਾ ਹੀ ਆ, ਘਰਾਂ ਦੀ ਕਾਸਟ, ਰੈਂਟ ਬਹੁਤ ਜ਼ਿਆਦਾ ਆ। ਦੂਸਰੇ ਨੰਬਰ ਤੇ ਕਮਿਊਟ ਲੌਂਗ ਆ, ਜਦੋਂ ਤੁਸੀਂ ਕੰਮ ਤੇ ਜਾਂਦੇ ਆ ਬਹੁਤ ਲੰਮਾ ਰਸਤਾ ਆ, ਲੰਮੇ ਘੰਟੇ, ਲੰਮੇ ਮਿੰਟ ਲੱਗਦੇ ਹੈਗੇ ਆ, ਤੇ ਭੀੜ ਬਹੁਤ ਜ਼ਿਆਦਾ ਆ। ਕ੍ਰਾਈਮ ਵੱਧ ਰਿਹਾ, ਹੋਮਲੈਸਨੈਸ ਬਹੁਤ ਵੱਧ ਰਹੀ ਆ। ਪੋਲੂਸ਼ਨ ਜੋ ਵੱਡੇ ਏਰੀਏ ਆ, ਲਾਰਜ ਅਰਬਨ ਏਰੀਆਜ਼, ਉਹਨਾਂ ਦੇ ਵਿੱਚ ਹੈਗੀ ਆ। ਸੋ ਈਵਨ ਦੋ ਬਹੁਤ ਕੰਪਨੀਆਂ ਨੇ ਵਰਕ ਫਰੋਮ ਹੋਮ ਦਿੱਤਾ ਆ। ਸੋ ਲੋਕ ਪਹਿਲਾਂ ਕੈਲੀਫੋਰਨੀਆ ਦੇ ਰੂਰਲ ਏਰੀਆ ਵੱਲ ਨੂੰ ਦੇਖ ਰਹੇ ਸੀ, ਹੁਣ ਉਹ ਤੋਂ ਬਾਅਦ ਹੋਰ ਸਟੇਟਾਂ ਨੂੰ। ਆਪਾਂ ਪਿਛਲੇ ਦਿਨਾਂ 'ਚ ਖਬਰ ਕੀਤੀ ਸੀ, ਯੂਟਾ ਦੇ ਗਵਰਨਰ ਨੇ ਤਾਂ ਇਹੀ ਕਹਿਤਾ ਸੀ ਵੀ ਭਾਈ ਕੈਲੀਫੋਰਨੀਆ ਵਾਲਿਓ ਤੁਸੀਂ ਸਾਡੇ ਨਾਲ ਆਓ। ਸੋ ਆਇਓਵਾ, ਕੈਲੀਫੋਰਨੀਆ, ਹੋਰ ਸਟੇਟਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਜੋ ਆ ਉਹ ਮੂਵ ਹੋ ਰਹੇ ਆ। ਤੇ ਕੈਲੀਫੋਰਨੀਆ ਦੇ ਵਿੱਚ ਜੇ ਓਵਰਆਲ ਦੇਖਿਆ ਜਾਵੇ, ਕਹਿੰਦੇ ਵੀ ਜਿਹੜੇ ਲੋਕਾਂ ਦੇ ਜਨਮ ਹੋਏ ਆ ਤੇ ਜੋ ਲੋਕ ਮਰੇ ਆ, ਉਹਨਾਂ ਨਾਲੋਂ 2 ਲੱਖ ਗਿਣਤੀ ਜਿਹੜੀ ਵਧੀ ਹੈਗੀ ਆ। ਸੋ ਜ਼ਿਆਦਾ ਲੋਕ ਜੰਮੇ ਆ ਤੇ ਡੈਥ ਜਿਹੜੀ ਆ ਉਹ ਉਸ ਦੇ ਮੁਕਾਬਲੇ ਲੋਕਾਂ ਦੀ ਘੱਟ ਹੋਈ ਆ। ਪਿਛਲੇ 2 ਸਾਲਾਂ ਦੇ ਜੋ ਫਿਗਰਸ ਆ ਉਹ ਆਏ ਹੈਗੇ ਆ। ਜੀ ਜੀ ਬਿਲਕੁਲ। ਟੈਕਸਸ ਤੇ ਫਲੋਰੀਡਾ ਨੇ ਜੋ ਲੋਕ ਆ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਟੈਕਸਸ ਦੇ ਵਿੱਚ 8,84,000 ਲੋਕਾਂ ਦੀ ਗਿਣਤੀ 'ਚ ਵਾਧਾ ਹੋਇਆ ਪਿਛਲੇ ਅਪ੍ਰੈਲ 2020 ਤੋਂ ਲੈ ਕੇ ਜੁਲਾਈ 2022 'ਚ। ਤੇ ਜੋ ਫਲੋਰੀਡਾ ਸਟੇਟ ਆ, ਉੱਥੇ ਵੀ 7,07,000 ਲੋਕਾਂ ਦਾ ਵਾਧਾ ਹੋਇਆ। ਗੋਲਡਨ ਸਟੇਟ ਕੈਲੀਫੋਰਨੀਆ ਦੀ ਪਾਪੂਲੇਸ਼ਨ 5 ਲੱਖ ਪਿਛਲੇ 2 ਸਾਲਾਂ ਦੇ ਵਿੱਚ ਘਟੀ ਹੈਗੀ ਆ। ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਤੋਂ ਲੋਕ ਮੂਵ ਹੋ ਰਹੇ ਆ। ਅਪ੍ਰੈਲ 2020 ਤੋਂ ਲੈ ਕੇ ਜੁਲਾਈ 2022 ਤੱਕ ਜਿਹੜੇ ਲੋਕ ਆਏ ਆ ਤੇ ਮੂਵ ਹੋਏ ਆ ਉਹਨਾਂ ਦੀ ਗਿਣਤੀ 7 ਲੱਖ ਜਿਹੜੇ ਲੋਕ ਆ ਉਹ ਬਣਦੀ ਆ। ਸੋ ਇਹ ਬਹੁਤ ਸਾਰੇ ਲੋਕ ਆਏ ਵੀ ਆ, ਪਰ ਜੇ ਟੋਟਲ ਗਿਣਤੀ ਕੀਤੀ ਜਾਵੇ ਕਹਿੰਦੇ ਵੀ 7 ਲੱਖ ਲੋਕ ਕੈਲੀਫੋਰਨੀਆ ਤੋਂ ਮੂਵ ਆਊਟ ਹੋ ਗਏ ਆ। ਦੂਜੀ ਸਟੇਟ USA ਦੇ ਵਿੱਚ ਨਿਊਯਾਰਕ ਆ, ਜਿਨ੍ਹਾਂ ਨੇ 15,000 ਤੋਂ ਵੱਧ ਲੋਕ ਉੱਥੇ ਮੂਵ ਹੋ ਗਏ ਆ। ਸੋ ਰੀਜ਼ਨ ਇਹੀ ਦੱਸ ਰਹੇ ਆ ਜੋ ਮੂਵ ਹੋ ਰਹੇ ਆ ਕੈਲੀਫੋਰਨੀਆ ਤੋਂ, ਭਈ ਹਾਊਸਿੰਗ ਕਾਸਟ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਆ। ਆਪਾਂ ਨੂੰ ਪਤਾ ਹੀ ਆ, ਘਰਾਂ ਦੀ ਕਾਸਟ, ਰੈਂਟ ਬਹੁਤ ਜ਼ਿਆਦਾ ਆ। ਦੂਸਰੇ ਨੰਬਰ ਤੇ ਕਮਿਊਟ ਲੌਂਗ ਆ, ਜਦੋਂ ਤੁਸੀਂ ਕੰਮ ਤੇ ਜਾਂਦੇ ਆ ਬਹੁਤ ਲੰਮਾ ਰਸਤਾ ਆ, ਲੰਮੇ ਘੰਟੇ, ਲੰਮੇ ਮਿੰਟ ਲੱਗਦੇ ਹੈਗੇ ਆ, ਤੇ ਭੀੜ ਬਹੁਤ ਜ਼ਿਆਦਾ ਆ। ਕ੍ਰਾਈਮ ਵੱਧ ਰਿਹਾ, ਹੋਮਲੈਸਨੈਸ ਬਹੁਤ ਵੱਧ ਰਹੀ ਆ। ਪੋਲੂਸ਼ਨ ਜੋ ਵੱਡੇ ਏਰੀਏ ਆ, ਲਾਰਜ ਅਰਬਨ ਏਰੀਆਜ਼, ਉਹਨਾਂ ਦੇ ਵਿੱਚ ਹੈਗੀ ਆ। ਸੋ ਈਵਨ ਦੋ ਬਹੁਤ ਕੰਪਨੀਆਂ ਨੇ ਵਰਕ ਫਰੋਮ ਹੋਮ ਦਿੱਤਾ ਆ। ਸੋ ਲੋਕ ਪਹਿਲਾਂ ਕੈਲੀਫੋਰਨੀਆ ਦੇ ਰੂਰਲ ਏਰੀਆ ਵੱਲ ਨੂੰ ਦੇਖ ਰਹੇ ਸੀ, ਹੁਣ ਉਹ ਤੋਂ ਬਾਅਦ ਹੋਰ ਸਟੇਟਾਂ ਨੂੰ। ਆਪਾਂ ਪਿਛਲੇ ਦਿਨਾਂ 'ਚ ਖਬਰ ਕੀਤੀ ਸੀ, ਯੂਟਾ ਦੇ ਗਵਰਨਰ ਨੇ ਤਾਂ ਇਹੀ ਕਹਿਤਾ ਸੀ ਵੀ ਭਾਈ ਕੈਲੀਫੋਰਨੀਆ ਵਾਲਿਓ ਤੁਸੀਂ ਸਾਡੇ ਨਾਲ ਆਓ। ਸੋ ਆਇਓਵਾ, ਕੈਲੀਫੋਰਨੀਆ, ਹੋਰ ਸਟੇਟਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਜੋ ਆ ਉਹ ਮੂਵ ਹੋ ਰਹੇ ਆ। ਤੇ ਕੈਲੀਫੋਰਨੀਆ ਦੇ ਵਿੱਚ ਜੇ ਓਵਰਆਲ ਦੇਖਿਆ ਜਾਵੇ, ਕਹਿੰਦੇ ਵੀ ਜਿਹੜੇ ਲੋਕਾਂ ਦੇ ਜਨਮ ਹੋਏ ਆ ਤੇ ਜੋ ਲੋਕ ਮਰੇ ਆ, ਉਹਨਾਂ ਨਾਲੋਂ 2 ਲੱਖ ਗਿਣਤੀ ਜਿਹੜੀ ਵਧੀ ਹੈਗੀ ਆ। ਸੋ ਜ਼ਿਆਦਾ ਲੋਕ ਜੰਮੇ ਆ ਤੇ ਡੈਥ ਜਿਹੜੀ ਆ ਉਹ ਉਸ ਦੇ ਮੁਕਾਬਲੇ ਲੋਕਾਂ ਦੀ ਘੱਟ ਹੋਈ ਆ। ਪਿਛਲੇ 2 ਸਾਲਾਂ ਦੇ ਜੋ ਫਿਗਰਸ ਆ ਉਹ ਆਏ ਹੈਗੇ ਆ। ਜੀ ਜੀ ਬਿਲਕੁਲ। ਟੈਕਸਸ ਤੇ ਫਲੋਰੀਡਾ ਨੇ ਜੋ ਲੋਕ ਆ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਟੈਕਸਸ ਦੇ ਵਿੱਚ 8,84,000 ਲੋਕਾਂ ਦੀ ਗਿਣਤੀ 'ਚ ਵਾਧਾ ਹੋਇਆ ਪਿਛਲੇ ਅਪ੍ਰੈਲ 2020 ਤੋਂ ਲੈ ਕੇ ਜੁਲਾਈ 2022 'ਚ। ਤੇ ਜੋ ਫਲੋਰੀਡਾ ਸਟੇਟ ਆ, ਉੱਥੇ ਵੀ 7,07,000 ਲੋਕਾਂ ਦਾ ਵਾਧਾ ਹੋਇਆ।